ਲੁਧਿਆਣਾ ਕਚਹਿਰੀਆਂ ਦੇ ਵਿੱਚ ਬੌਂਬ ਬਲਾਸਟ ਜਿਹੜਾ ਕਰਨ ਵਾਲਾ ਇਹਨਾਂ ਦਾ ਆਪਣਾ ਪੁਲਸੀਆ ਹੈੱਡ ਕਾਂਸਟੇਬਲ ਕਿਵੇਂ ਬੇਸ਼ਰਮੀ ਦੇ ਨਾਲ ਈਵਨ ਉਸ ਆਪਣੇ ਹੀ ਹੈੱਡ ਕਾਂਸਟੇਬਲ ਜਾਂ ਆਪਣੇ ਹੀ ਜਿਹੜੇ ਉਹ ਪਲਾਨ ਕੀਤੇ ਆਪਰੇਸ਼ਨ ਨੂੰ ਉਹਨਾਂ ਨੇ ਖਾਲਿਸਤਾਨ ਦੇ ਨਾਲ ਜੋੜਿਆ। ਫਿਰ ਉਸ ਦੀ ਗ੍ਰਿਫਤਾਰੀ ਦੀ ਖਬਰ ਜਿਸ ਅੰਦਾਜ਼ ਦੇ ਵਿੱਚ ਦਿੱਤੀ ਗਈ ਉਹ ਇਵੇਂ ਹੀ ਸੀ ਜਿਵੇਂ ਕਿ ਜਰਮਨ ਦੀਆਂ ਇੰਟੈਲੀਜੈਂਸ ਏਜੰਸੀਆਂ ਇਵੇਂ ਹੀ ਹੋਣ ਜਿਵੇਂ ਦਿੱਲੀ ਵਾਲਿਆਂ ਨੇ ਪੰਜਾਬ ਪੁਲਿਸ ਨੂੰ ਕਿਹਾ ਜੀ ਫਲਾਣੇ ਨੂੰ ਚੁੱਕ ਲਓ। ਜਿਵੇਂ ਉਹਨਾਂ ਨੇ ਖਬਰ ਉੱਥੇ ਬਲਾਸਟ ਕੀਤੀ ਇੰਡੀਅਨ ਮੀਡੀਆ ਔਰ ਪੀਟੀਆਈ, ਅਜੇ ਤੱਕ ਵੀ ਉਹਨਾਂ 'ਚੋਂ ਕਿਸੇ ਨੇ ਰੀਟਰੈਕ ਨਹੀਂ ਕੀਤੀ ਕਿ ਇਹ ਖਬਰ ਝੂਠੀ ਸੀ। ਸੁਪਰੀਮ ਕੋਰਟ ਦਾ ਆਰਡਰ ਹੈ ਜਿਹਦੇ ਥੱਲੇ ਪੀਸਫੁਲ ਤਰੀਕੇ ਦੇ ਨਾਲ ਖਾਲਿਸਤਾਨ ਦੀ ਗੱਲ ਕਰਨੀ ਇਹ ਕਾਨੂੰਨ ਦੀ ਜ਼ਦ ਵਿੱਚ ਹੈ। ਜੋ ਹਾਲਾਤ ਚੱਲ ਰਹੇ ਨੇ ਇਹ ਤੁਹਾਡਾ ਰਾਜ ਕਰੇਗਾ ਖਾਲਸਾ 2 ਵੇਲੇ ਦੀ ਅਰਦਾਸ ਪੜ੍ਹਨਾ ਵੀ ਬੈਨ ਕਰਨਗੇ। ਇਹ ਹਿੰਦੂ ਤਵੀ ਤੁਹਾਡੇ ਗੁਰਦੁਆਰਿਆਂ 'ਚ ਛਾਪੇ ਮਾਰ ਕੇ ਸਿੱਖਾਂ ਨੂੰ ਚੁੱਕਿਆ ਕਰਨਗੇ ਕਿ ਵੀ ਤੁਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਹੋ। ਇਹ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ 3 ਨੌਜਵਾਨ ਜਿਨ੍ਹਾਂ ਨੂੰ ਸਜ਼ਾ ਸੁਣਾਈ ਹੈ ਅਦਾਲਤ ਨੇ ਕਿ ਉਹਨਾਂ ਦੇ ਕੋਲ ਜਿਹੜਾ ਪੰਥਕ ਲਿਟਰੇਚਰ ਮਿਲਿਆ। ਟਕੇ ਦੀ ਹੰਡੀ ਤਾਂ ਹੁਣ ਰਿੱਝ ਰਹੀ ਹੈ, ਉਹਦੇ 'ਚੋਂ ਮੁਸ਼ਕ ਆ ਰਹੀ ਹੈ ਕਿ ਭਾਈ ਉਹਦੇ 'ਚ ਗੋਸ਼ਤ ਪੱਕ ਰਿਹਾ ਤੇ ਕਿਹੜੇ ਕਿਹੜੇ ਹੋਰ ਕੁੱਤੇ ਉਸ ਹੰਡੀ ਵੱਲ ਜਿਹੜੇ ਨੇ ਲਪਕਣੇ ਨੇ। ਜਿੱਦਣ ਮੋਦੀ ਆਏਗਾ ਉਦਣ ਹੋਰ ਵੀ ਉਸ ਹੰਡੀ ਵੱਲ ਦੌੜਨ ਵਾਲੇ ਕੁੱਤੇ ਜਿਹੜੇ ਨੇ ਉਹ ਨਜ਼ਰ ਆਉਣਗੇ, ਵੱਡੇ ਚਿਹਰੇ ਵੀ ਹੋ ਸਕਦੇ ਨੇ। ਹੁਣ ਕੋਈ ਵੀ OCI ਕਾਰਡ ਵਾਲਾ ਬਾਹਰਲਾ ਇਹਨੂੰ ਸਿੱਖ ਪੜ੍ਹਿਆ ਜਾਏ ਉਹ ਪੰਜਾਬ ਦੇ ਵਿੱਚ ਬਿਨਾਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਪਰਮਿਸ਼ਨ ਦੇ ਜ਼ਮੀਨ ਨਹੀਂ ਖਰੀਦ ਸਕਦਾ। ਕਿਸਾਨ ਮੂਵਮੈਂਟ 'ਚ ਕਿੰਨਾ ਵੱਡਾ ਰੋਲ ਡਾਇਸਪੋਰਾ ਸਿੱਖਾਂ ਨੇ ਅਦਾ ਕੀਤਾ। ਉਹ ਇਸ ਕਦਰ ਜਿਹੜਾ ਉਹ ਦੋਨਾਂ ਪਾਸਿਆਂ ਨੂੰ ਕੱਟ ਦੇਣਾ ਚਾਹੁੰਦੇ ਨੇ ਤਾਂ ਕਿ ਡਾਇਸਪੋਰਾ ਸਿੱਖਾਂ ਦੇ ਨਾਲ ਕੋਈ ਰਾਬਤਾ ਪੰਜਾਬ ਦੇ ਸਿੱਖਾਂ ਦਾ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 29 ਦਸੰਬਰ 2021 16 ਪੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀ ਔਰ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫਾਸਟ ਕੈਨੇਡਾ, roku, ਚਾਬੀ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਬਲਵਿੰਦਰ ਸਿੰਘ ਜੀਰਾ ਵੱਲੋਂ। ਸੋ ਆਪ ਕੈਲੀਫੋਰਨੀਆ ਵਿਖੇ ਪੰਥਕ ਸਰਗਰਮੀਆਂ ਦਾ ਅਹਿਮ ਹਿੱਸਾ ਹਨ। ਇਸ ਸਮੇਂ ਸਟਾਕਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਇਹਨਾਂ ਬੇਨਤੀ ਕੀਤੀ ਹੈ ਕਿ ਅਸੀਂ ਆਪਣੇ ਘਰ ਤੋਂ ਸ਼ੁਰੂ ਕਰਦੇ ਹਾਂ, ਆਪਣੇ ਆਪ ਅਤੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰੀਏ। ਸਿੱਖੀ ਤੇ ਹੋ ਰਹੇ ਹਮਲਿਆਂ ਦਾ ਜਵਾਬ ਕਿਸੇ ਇੱਕ ਤਰੀਕੇ ਨਾਲ ਨਹੀਂ, ਸਗੋਂ ਇਹ ਮਲਟੀ ਫਰੰਟ ਵਾਰ ਵਾਲੀ ਜਿਹੜੀ ਸਥਿਤੀ ਹੈ ਅਤੇ ਸਾਨੂੰ ਆਪਣੀ ਸ਼ਕਤੀ ਕੇਂਦਰਿਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸੋ ਆਪਸੀ ਗਿਲੇ ਸ਼ਿਕਵੇ ਭੁੱਲ ਕੇ ਕੌਮੀ ਕਾਰਜਾਂ ਵਿੱਚ ਯੋਗਦਾਨ ਪਾਈਏ ਤੇ ਸਾਡੀਆਂ ਸੰਸਥਾਵਾਂ ਮਜ਼ਬੂਤ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਸੇਮ ਨੰਬਰ ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਸਿੱਖਾਂ ਤੇ ਜ਼ਬਰ ਦਾ ਜਿਹੜਾ
ਚੱਕਾ ਹੈ ਉਹ ਤੇਜ਼ੀ ਨਾਲ ਚੱਲ ਰਿਹਾ ਔਰ ਖਾਲਿਸਤਾਨ ਤੇ ਰੈਫਰੈਂਡਮ ਸੰਬੰਧੀ ਪ੍ਰਚਾਰ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰੀਆਂ ਦਾ ਦੌਰਾ ਵੀ ਜਾਰੀ ਹੈ। ਸੋ ਨਾਲ ਹੀ ਝੂਠੀਆਂ ਖਬਰਾਂ ਦਿੱਤੀਆਂ ਜਾ ਰਹੀਆਂ ਹਨ, ਜਿਵੇਂ ਕਿ ਕੱਲ ਪੰਜਾਬ ਪੁਲਿਸ ਦੇ ਮੁਖੀ ਵੱਲੋਂ ਕਿਹਾ ਗਿਆ ਸੀ ਕਿ ਜਰਮਨ ਸਰਕਾਰ ਨੇ ਲੁਧਿਆਣਾ ਬੰਬ ਕਾਂਡ ਦੇ ਸੂਤਰਧਾਰ ਜਸਵਿੰਦਰ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ ਜਸਵਿੰਦਰ ਸਿੰਘ ਮੁਲਤਾਨੀ ਅਤੇ 6 ਫॉर ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਲਾਈਵ ਹੋ ਕੇ ਇਸ ਖਬਰ ਨੂੰ ਝੂਠਾ ਸਾਬਤ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਤੋਂ ਮਾਫੀ ਮੰਗਦੇ ਹਾਂ, ਜਿਵੇਂ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਬਹੁਤ ਸਾਰੇ ਮੈਸੇਜ ਸੀ ਕਿ ਜੀ ਅਸੀਂ ਤਾਂ ਪਿਛਲੇ 4 ਦਿਨ ਤੋਂ ਗਵਾਚੇ ਹੀ ਰਹੇ ਹਾਂ, ਤੁਸੀਂ ਨਹੀਂ ਗਵਾਚੇ, ਅਸੀਂ ਗਵਾਚੇ ਸੀ, ਸਾਡਾ ਸੱਚੋ ਸੱਚ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਸਾਨੂੰ ਚੰਗਾ ਵੀ ਲੱਗਦਾ, ਪਰ ਜਿਵੇਂ ਮੈਂ ਕੱਲ ਵੀ ਕਿਹਾ ਸੀ, ਕਈ ਵਾਰ ਕੁਝ ਮਜਬੂਰੀਆਂ 12th ਆਵਰ ਪ੍ਰੋਗਰਾਮ ਵੀ ਬਣਦੇ ਨੇ। ਹਾਲਾਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿੱਥੇ ਵੀ ਹੋਈਏ ਇਸ ਪ੍ਰੋਗਰਾਮ ਨੂੰ ਜਾਰੀ ਰੱਖੀਏ, ਪਰ ਕਈ ਵਾਰ ਕੁਝ ਕੰਪਲਸ਼ਨਸ ਜਿਸ ਨੂੰ ਸਾਡੇ ਵਿਊਅਰਸ ਨੂੰ ਸਮਝਣਾ ਚਾਹੀਦਾ। ਪਰ ਸਾਨੂੰ ਤੁਹਾਡਾ ਇਹ ਕਬਜ਼ੇ ਭਰਿਆ ਪਿਆਰ ਵੀ ਜਿਹੜਾ ਹੈ ਇਹ ਚੰਗਾ ਲੱਗਦਾ। ਦੂਸਰਾ, ਕੱਲ ਦੇ ਪ੍ਰੋਗਰਾਮ 'ਚ 2-3 ਜਿਹੜੀਆਂ ਗੱਲਾਂ ਸਾਹਮਣੇ ਆਈਆਂ, ਹਾਲਾਂ ਜਦੋਂ ਅਸੀਂ ਜ਼ਿਕਰ ਕੀਤਾ ਔਰ ਮੈਂ ਰਿਪੀਟਡਲੀ ਕਿਹਾ ਸੀ ਕਿ ਇਹ ਇੰਡੀਅਨ ਮੀਡੀਆ ਉਹਨਾਂ ਦੇ ਪੁਲਿਸ ਮੁਖੀ ਦੀ ਬਰੀਫਿੰਗ ਹੈ ਕਿ ਜਸਵਿੰਦਰ ਸਿੰਘ ਮੁਲਤਾਨੀ ਜਿਹੜੇ ਨੇ ਉਹ ਜਰਮਨ 'ਚ ਫੜੇ ਨੇ, ਜਿਨ੍ਹਾਂ ਦੇ ਨਾਲ ਉਹ ਸਾਰਾ ਉਹਨਾਂ ਨੂੰ ਸੂਤਰਧਾਰ ਬਣਾ ਕੇ ਲੁਧਿਆਣਾ ਕਚਹਿਰੀਆਂ ਦੇ ਬੰਬ ਬਲਾਸਟ ਨਾਲ ਜੋੜਿਆ ਗਿਆ। ਪਰ ਜਿਉਂ ਹੀ ਪ੍ਰੋਗਰਾਮ ਤੋਂ ਬਾਅਦ ਮੈਂ ਦੇਖਿਆ ਬਹੁਤ ਸਾਰੇ ਮੈਸੇਜਿਸ ਸਾਨੂੰ, ਜਿਵੇਂ ਵੀਰ ਸੁਖਦੇਵ ਸਿੰਘ ਹੋਰਾਂ ਨੇ ਵੀਡੀਓ ਵੀ ਭੇਜੀ ਸੀ, ਕਿਉਂਕਿ ਉਸੇ ਟਾਈਮ ਦੇ ਵਿੱਚ ਜਸਵਿੰਦਰ ਸਿੰਘ ਮੁਲਤਾਨੀ ਔਰ ਗੁਰਪਤਵੰਤ ਸਿੰਘ ਪੰਨੂ ਜਿਹੜੇ ਲੀਗਲ ਐਡਵਾਈਜ਼ਰ ਨੇ 6 ਫॉर ਜਸਟਿਸ ਦੇ, ਉਹਨਾਂ ਨੇ ਲਾਈਵ ਹੋ ਕੇ ਦੱਸਿਆ ਸੀ ਕਿ ਗ੍ਰਿਫਤਾਰੀ ਦੀ ਖਬਰ ਬਿਲਕੁਲ ਝੂਠੀ ਹੈ। ਜ਼ਾਹਰ ਹੈ ਪੁੱਛਗਿੱਛ ਲਈ ਹੋ ਸਕਦਾ ਉਹਨਾਂ ਨੂੰ ਸੱਦਿਆ ਵੀ ਹੋਏ ਜਾਂ ਆਉਣ ਵਾਲੇ ਪੀਰੀਅਡ 'ਚ ਵੀ ਸੱਦਣ, ਪਰ ਜਿਵੇਂ ਉਹਨਾਂ ਨੇ ਖਬਰ ਉੱਥੇ ਬਲਾਸਟ ਕੀਤੀ ਇੰਡੀਅਨ ਮੀਡੀਆ ਔਰ PTI, ਅਜੇ ਤੱਕ ਵੀ ਉਹਨਾਂ 'ਚੋਂ ਕਿਸੇ ਨੇ ਰੀਟਰੈਕ ਨਹੀਂ ਕੀਤੀ ਕਿ ਇਹ ਖਬਰ ਝੂਠੀ ਸੀ। ਅਸੀਂ ਕਿਉਂਕਿ ਜਿੰਨੀ ਜਾਣਕਾਰੀ ਸਾਡੇ ਕੋਲ ਸੀ ਉਸ 'ਤੇ ਆਧਾਰਿਤ ਅਸੀਂ ਇਹ ਜ਼ਿਕਰ ਕੀਤਾ, ਔਰ ਬਾਅਦ ਦੇ ਵਿੱਚ ਜਦੋਂ ਅਸੀਂ ਅਪਲੋਡ ਇਸ ਨੂੰ ਕੀਤਾ ਤਾਂ ਸਾਡੀ ਟੈਕਨੀਕਲ ਟੀਮ ਨੇ ਐਡ ਕਰ ਦਿੱਤਾ ਸੀ ਕਿ ਇਹ ਇੱਕ ਫੇਕ ਨਿਊਜ਼ ਹੈ। ਇਸੇ ਤਰ੍ਹਾਂ ਜਿਹੜਾ DGP ਨਵਾਂ ਲਾਇਆ ਗਿਆ, ਇਸ ਨੂੰ ਸਿਧਾਰਥ ਭੱਟਾਚਾਰੀਆ ਕਰਕੇ ਮੈਂ ਪ੍ਰੋਨਾਊਂਸ ਕੀਤਾ। ਹਾਲਾਂ ਇਹ ਵੀ ਬੰਗਾਲੀ ਹੈ ਤੇ ਭੱਟਾਚਾਰੀਆ ਵੀ ਬੰਗਾਲੀ ਹੁੰਦੇ ਨੇ, ਕਿਉਂਕਿ ਮੇਰੇ ਮਾਈਂਡ 'ਚ ਮੈਨੂੰ ਯਾਦ ਹੈ ਕਿ ਵੀ ਪ੍ਰੀ ਮੈਡੀਕਲ 'ਚ ਇੱਕ ਬੰਗਾਲੀ ਲੜਕਾ ਸਾਡੇ ਨਾਲ ਪੜ੍ਹਦਾ ਸੀ, ਦੇਵਾਸ਼ਿਸ਼ਟ ਭੱਟਾਚਾਰੀਆ, ਸੋ ਉਹਦਾ ਨਾਂ ਹੀ ਮੇਰੇ ਸਟਕ ਹੋਇਆ। ਹਾਲਾਂਕਿ ਇਹ ਚਟੋਪਧਿਆਏ ਹੈ, ਲੇਕਿਨ ਜਿਵੇਂ ਮੈਂ ਕਿਹਾ ਵੀ ਇੱਕ ਕਾਤਲ, ਮਰਡਰਰ इजहार आलम और सुरेश अरोड़ा और सुमेध सैनी उस नस्ल का, सो उदी ब्रीफिंग असी करैक्ट करना चाहते हैं कि भाई वो चट्टोपाध्याय है बंगाली। इस तरह मदर टेरेसा का जिक्र करते हैं, मैं हालां उन्हां दी जिहड़ी भारत दे विच एक्टिविटी का ज़्यादा जिक्र किया सी, पर वो ਯੂਗੋਸਲਾਵੀਆ ਦੇ ਵਿੱਚ ਉਹਨਾਂ ਦਾ ਬਰਥ ਹੈ, ਨਿਊਜ਼ੀਲੈਂਡ ਦੇ ਵਿੱਚ ਨਹੀਂ ਹੈ। ਇਹ ਵੀ ਅਸੀਂ ਕਰੈਕਸ਼ਨ ਕਰਨਾ ਚਾਹੁੰਦੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਫੜੋ ਫੜੀ ਦਾ ਸਿਲਸਿਲਾ, ਔਰ ਇਸ ਗੱਲ ਦਾ ਧਿਆਨ ਰਹੇ ਜਦੋਂ ਹਰਮੰਦਰ ਸਾਹਿਬ ਦੇ ਅੰਦਰ ਬੇਅਦਬੀ ਦੀ ਘਟਨਾ ਹੋਈ ਉਸ ਤੋਂ ਬਾਅਦ ਅਸੀਂ ਬੜਾ ਐਕਸਪਲਿਸਿਟਲੀ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਕੁਝ ਅਨਫੋਲਡ ਹੋਏਗਾ। ਔਰ ਇਹ ਹੁਣ ਜਦੋਂ ਤੱਕ ਫਰਵਰੀ ਦੇ ਵਿੱਚ UP, ਪੰਜਾਬ ਔਰ 1-2 ਹੋਰ ਥਾਵਾਂ 'ਤੇ ਚੋਣਾਂ ਖਤਮ ਨਹੀਂ ਹੋ ਜਾਂਦੀਆਂ, ਬਿਲਕੁਲ ਜਿਹੜਾ ਉੱਥੇ ਨੈਰੇਟਿਵ ਬਦਲ ਦਿੱਤਾ ਜਾਏਗਾ ਹਰ ਚੀਜ਼ ਦਾ। ਜਿਹੜੀ ਕਿਸਾਨਾਂ ਦੀ ਵਿਕਟਰੀ, ਕਿਉਂਕਿ ਜਦੋਂ ਹੁਣ ਅਸੀਂ ਵਰਾ 2021 ਨੂੰ ਅਲਵਿਦਾ ਕਹਿਣ ਜਾ ਰਹੇ ਹਾਂ, ਆਲਮੋਸਟ 2 ਦਿਨ ਵਿਚਾਲੇ ਨੇ ਨਿਊ ਈਅਰ ਈਵ ਦੇ, ਔਰ ਜੇ 2021 ਦੀ ਵੱਡੀ ਪ੍ਰਾਪਤੀ ਕਹਿਣਾ ਹੋਏ ਸਿੱਖ ਨੁਕਤਾ ਨਿਗਾਹ ਤੋਂ ਵੀ, ਔਰ ਭਾਰਤ ਦਾ ਇਤਿਹਾਸ ਵੀਜ਼ਾ ਵੀ ਹਿੰਦੂ ਤਵੀਆਂ ਦਾ ਦਿੱਲੀ ਤਖਤ, ਤੇ ਸਭ ਤੋਂ ਵੱਡੀ ਵਿਕਟਰੀ ਜਿਹੜੀ ਹੈ ਉਹ ਕਿਸਾਨ ਮੋਰਚੇ ਦੀ ਹੈ। ਔਰ ਉਹ ਕਿਸਾਨ ਮੋਰਚਾ ਜਿਹੜਾ ਸਿੱਖਾਂ ਨੇ ਜਿਸ ਨੂੰ ਪੰਜਾਬ ਦੇ ਸ਼ੰਭੂ ਬਾਰਡਰ ਤੋਂ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚਾਇਆ, ਕੇਸਰੀ ਨਿਸ਼ਾਨ ਦੇ ਥੱਲੇ ਹੀ, ਬੇਸ਼ੱਕ ਅੱਜ
ਉਹੀ ਭੁੱਖੇ ਕਿਸਮ ਦੇ ਜਿਹੜੇ 42 ਜਥੇਬੰਦੀਆਂ, ਪਹਿਲਾਂ ਫਿਰ 32, ਫਿਰ ਹੁਣ 22 ਇੱਕ ਪਾਸੇ ਨੇ ਚੋਣਾਂ ਲੜਨ ਵਾਲਾ ਰਾਜੇਵਾੜ ਨੂੰ ਚੀਫ ਮਿਨਿਸਟਰ ਫੇਸ ਪ੍ਰੋਜੈਕਟ ਕੀਤਾ। ਔਰ ਅੱਜ ਹੀ ਮੈਂ ਇੰਗਲੈਂਡ ਤੋਂ ਸਾਡੇ ਵੀਰ ਕਾਲ ਕਰਦੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਮੈਂ ਕਿਹਾ ਸੀ ਕਿ ਵੀ ਇਹ ਜੋ ਪੰਜਾਬ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਇੱਕ ਪਾਸੇ ਉਹ ਉਸ ਮੰਡੀ ਵਾਂਗ ਹੈ, ਮੈਂ ਉਹ ਲਫ਼ਜ਼ ਨਹੀਂ ਕਹਿਣਾ ਚਾਹੁੰਦਾ ਜਿਹੜਾ ਲਾਹੌਰ ਦੀ ਇੱਕ ਮੰਡੀ ਲਈ ਨਾਂ ਰੱਖਿਆ ਹੁੰਦਾ, ਕਿ ਜਿੱਥੇ ਜਿਹੜੇ ਨੇ ਪਿੰਪ ਦਲਾਲ ਜਿਹੜੇ ਨੇ ਉਹ ਗਾਹਕਾਂ ਨੂੰ ਕਹਿ ਰਹੇ ਹੁੰਦੇ ਨੇ ਕਿ ਭਾਈ ਆਹ ਸਭ ਸਜਿਆ ਤੇ ਇਹਦੇ ਚੋਂ ਤੁਸੀਂ ਦੱਸੋ ਵੀ ਕੀ ਕੀਮਤ ਉਤਾਰਨੀ ਹੈ। ਸੋ ਇੱਕ ਪਾਸੇ ਪਿੰਪਸ ਦੀ ਫੌਜ ਹੈ ਤੇ ਦੂਸਰੇ ਪਾਸੇ ਜਿਹੜੀ ਹੰਡੀ ਰਿੱਝ ਰਹੀ ਹੈ ਉਸ ਦੀ ਮੁਸ਼ਕ ਨੂੰ ਦੇਖ ਕੇ ਕਿਵੇਂ ਜਿਹੜੇ ਕੁੱਤੇ ਜਿਹੜੇ ਨੇ ਉਸ ਤੇ ਝਪਟ ਰਹੇ ਨੇ, ਉਸ ਤੋਂ ਹੀ ਪੰਜਾਬੀ ਦਾ ਇਹ ਅਖਾਣ ਵੀ ਸਾਹਮਣੇ ਆਇਆ ਕਿ ਟਕੇ ਦੀ ਹੰਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਸੋ ਮੈਂ ਬਹੁਤ ਸਾਰੇ ਜਿਹੜੇ ਫਿਕਰਮੰਦ ਨੇ ਔਰ ਪੰਜਾਬ ਦੀ ਇਸ ਹਾਲਤ ਨੂੰ ਦੇਖ ਕੇ ਕਿ ਭਾਈ ਕਿਵੇਂ ਸਸਤੇ 'ਚ ਵਿਕ ਰਹੇ ਨੇ, ਮੈਂ ਕਿਹਾ ਸਸਤੇ 'ਚ ਨਹੀਂ ਵਿਕ ਰਹੇ, ਉਧਾਰ 'ਚ ਵੀ ਵਿਕ ਰਹੇ ਨੇ, ਗਲ 'ਚ ਹੀ ਉਹਨਾਂ ਨੇ ਫੱਟੇ ਪਾਏ ਹੋਏ ਨੇ, ਸਾਨੂੰ ਖਰੀਦੋ। ਤੇ ਮੈਂ ਉਹਨਾਂ ਨੂੰ ਵੀ ਸਰ ਸਾਹਿਬ ਨੂੰ ਕਿਹਾ ਵੀ ਉਦਾਸ ਹੋਣ ਦੀ ਲੋੜ ਨਹੀਂ ਹੈ, ਇਹ ਟਕੇ ਦੀ ਹੰਡੀ ਜਿਹੜੀ ਹੈ ਇਹ ਫਰਵਰੀ ਮਾਰਚ ਤੱਕ ਜਿਹੜੀ ਹੈ ਇਸ ਦੇ ਕਈ ਕੁੱਤਿਆਂ ਦੀ ਪਛਾਣ ਇਹਦੇ 'ਚ ਹੋਏਗੀ। ਤੇ ਸਿੱਖੀ ਕਿਤੇ ਨਹੀਂ ਜਾਂਦੀ, ਸਿੱਖਾਂ ਦਾ ਰਾਜ ਭਾਗ ਦਾ ਕਲੇਮ ਇੱਕ ਹਕੀਕਤ ਬਣਨ ਜਾ ਰਿਹਾ। ਉਸ ਧਰਤੀ ਤੇ ਗੁਰੂ ਸਾਹਿਬਾਨ ਦੀ ਬਹੁਤ ਕਮਾਈ ਹੈ, ਸਿੱਖ ਸ਼ਹੀਦਾਂ ਨੇ ਖੂਨ ਡੋਲਿਆ ਔਰ ਇਸ ਕਰੰਟ ਪੀਰੀਅਡ ਦੇ ਵਿੱਚ ਵੀ ਪਿਛਲੀਆਂ 4 ਦਹਾਈਆਂ 'ਚ ਉਸ ਧਰਤੀ ਤੇ ਕੇਸਰੀ ਨਿਸ਼ਾਨ ਝੂਲਦਾ ਦੇਖਣ ਦੇ ਲਈ ਜਿਹੜੀ ਹੈ 1.5 ਲੱਖ ਤੋਂ ਜ਼ਿਆਦਾ ਕੁਰਬਾਨੀਆਂ ਹੋਈਆਂ ਨੇ। ਇਹ ਇਸ ਕਿਸਮ ਦੇ ਵਿਖੇ ਹੋਏ ਮੌਕਾ ਪ੍ਰਸਤ ਔਰ ਘਟੀਆ ਕਿਸਮ ਦੇ ਲੋਕ ਜਿਹੜੇ ਗੱਦਾਰਾਂ ਦੀ ਇੱਕ ਲੰਬੀ ਲਾਈਨ ਇਸ ਵੇਲੇ ਨਜ਼ਰ ਆਉਂਦੀ ਹੈ, ਇਹ ਗੱਦਾਰਾਂ ਦਾ ਮੁੱਲ ਇਸੇ ਲਈ ਉਹਨਾਂ ਪਿੰਪਸ ਦੇ ਰਾਹੀਂ ਪੈ ਰਿਹਾ ਕਿਉਂਕਿ ਦੂਸਰੇ ਪਾਸੇ ਦੁਸ਼ਮਣ ਨੂੰ ਸਰਦਾਰਾਂ ਦੀ ਫੌਜ ਖੜੀ ਨਜ਼ਰ ਆਉਂਦੀ ਹੈ। ਔਰ ਉਹੀ ਸਰਦਾਰਾਂ ਦੀ ਫੌਜ, ਉਹੀ ਨਿਸ਼ਕਾਮ ਗੁਰੂ ਕੇ ਸਿੱਖ ਜਿਨ੍ਹਾਂ ਨੇ ਉਸ ਮੋਦੀ ਨੂੰ ਜਿਹੜਾ 2014 ਤੋਂ ਇਸ ਕਦਰ ਹੰਕਾਰਿਆ ਹੋਇਆ ਸੀ ਕਿ ਉਸ ਨੂੰ ਕੋਈ ਝੁਕਾ ਨਹੀਂ ਸੀ ਸਕਿਆ, ਜੇ ਉਹਦੀ ਧੌਣ ਦੇ ਵਿੱਚ ਫਸਿਆ ਸਰੀਆ ਕੱਢਿਆ ਤੇ ਗੁਰੂ ਨਾਨਕ ਦੀ ਇਸ ਕੌਮ ਨੇ ਕੱਢਿਆ। ਇਹ ਠੀਕ ਹੈ ਕਿ ਭਾਈ ਇਹਨਾਂ ਕੁਛ ਦਿਨਾਂ ਦੇ ਵਿੱਚ ਹੀ ਜਿਹੜਾ ਕੁਛ ਹਫ਼ਤਿਆਂ ਦੇ ਵਿੱਚ ਹੀ 3-4 ਹਫ਼ਤਿਆਂ 'ਚ ਉਹਨਾਂ ਨੇ ਪੰਜਾਬ ਦਾ ਕਲਚਰ ਇੱਕ ਪਾਸੇ ਖੌਫ ਦੀ ਲਾਈਨ ਖੜੀ ਕੀਤੀ ਔਰ ਉਸ ਖੌਫ ਦੀ ਲਾਈਨ ਦਾ ਇਹ ਸੀ ਕਿ ਹਰਿਮੰਦਰ ਸਾਹਿਬ 'ਚ ਬੇਅਦਬੀ ਦੀ ਘਟਨਾ ਤੋਂ ਬਾਅਦ ਕਪੂਰਥਲੇ ਵਾਲੀ ਘਟਨਾ ਨੂੰ ਉਹ ਉਹਨਾਂ ਨੇ ਖੁਦ ਆਪਰੇਟ ਕੀਤਾ ਜਾਂ ਕੀ ਕੀਤਾ, ਪਰ ਇੱਕਦਮ ਬਾਅਦ ਲੁਧਿਆਣਾ ਕਚਹਿਰੀਆਂ ਦੇ ਵਿੱਚ ਬੌਂਬ ਬਲਾਸਟ ਜਿਹੜਾ ਕਰਨ ਵਾਲਾ ਇਹਨਾਂ ਦਾ ਆਪਣਾ ਪੁਲਸੀਆ ਹੈੱਡ ਕਾਂਸਟੇਬਲ ਔਰ ਜਿਹੜਾ ਡਰੱਗ ਦੇ ਵਿੱਚ ਇਨਵੋਲਵ 2 ਸਾਲ ਦਾ ਸਜ਼ਾ ਯਾਫਤਾ ਔਰ ਉਹ ਇੱਕ ਵੱਡੀ ਜਿਹੜਾ ਉਹ ਸਾਜ਼ਿਸ਼ ਉਸ ਨੇ ਕੀਤੀ, ਵੱਡਾ ਕੰਮ ਕਰਨ ਜਾ ਰਿਹਾ ਸੀ। ਇਹ ਵੱਖਰੀ ਗੱਲ ਹੈ ਕਿ ਉਹਦੇ ਆਪਣੇ ਉੱਡ ਜਾਣ ਨਾਲ ਜਿਹੜਾ ਪਾਵਰਫੁਲ ਜੋ ਵੀ ਡਿਵਾਈਸ ਏਜੰਸੀਆਂ ਨੇ, ਇੰਡੀਅਨ ਏਜੰਸੀਆਂ ਨੇ ਉੱਥੇ ਸੈੱਟ ਕਰਕੇ ਜਿਹੜੀ ਹੈ ਉਹ ਲਾਸ਼ਾਂ ਵਿਛਾਣੀਆਂ ਸਨ, ਵਕੀਲਾਂ ਦੀਆਂ ਵੀ ਔਰ ਤਰੀਕਾਂ ਭੁਗਤਣ ਆਏ ਲੋਕਾਂ ਦੀਆਂ ਵੀ, ਕੁਦਰਤੀ ਛੁੱਟੀ ਵੀ ਸੀ ਔਰ ਉਹ ਬਿਫੋਰ ਬਸਟ ਹੋਇਆ। ਲੇਕਿਨ ਕਿਵੇਂ ਬੇਸ਼ਰਮੀ ਦੇ ਨਾਲ ਈਵਨ ਉਸ ਆਪਣੇ ਹੀ ਹੈੱਡ ਕਾਂਸਟੇਬਲ ਜਾਂ ਆਪਣੇ ਹੀ ਜਿਹੜੇ ਉਹ ਪਲਾਨ ਕੀਤੇ ਆਪਰੇਸ਼ਨ ਨੂੰ ਉਹਨਾਂ ਨੇ ਖਾਲਿਸਤਾਨ ਦੇ ਨਾਲ ਜੋੜਿਆ, ਫਿਰ ਪਾਕਿਸਤਾਨ ਦੇ ਨਾਲ ਜੋੜਿਆ, ISI ਦੇ ਨਾਲ ਜੋੜਿਆ, ਫਿਰ ਉਸ ਦੀਆਂ ਤਾਰਾਂ ਜਾ ਕੇ ਕਿਹਾ ਜੀ ਜਰਮਨ ਦੇ ਨਾਲ ਜੁੜਦੀਆਂ ਨੇ। ਜਸਵਿੰਦਰ ਸਿੰਘ ਮੁਲਤਾਨੀ ਜਿਹੜਾ ਉਹ ਜਰਮਨ ਦੇ ਵਿੱਚ ਐਕਟਿਵਿਸਟ ਹੈ, ਸਿੱਖਸ ਫਾਰ ਜਸਟਿਸ ਦੀ ਰੈਫਰੈਂਡਮ 2020 ਮੁਹਿੰਮ ਦਾ ਇੱਕ ਐਕਟਿਵਿਸਟ ਹੈ, ਉਸ ਨੂੰ ਫਿਰ ਉਸ ਦੀ ਗ੍ਰਿਫਤਾਰੀ ਦੀ ਖਬਰ ਜਿਸ ਅੰਦਾਜ਼ ਦੇ ਵਿੱਚ ਦਿੱਤੀ ਗਈ ਉਹ ਇਵੇਂ ਹੀ ਸੀ ਜਿਵੇਂ ਕਿ ਜਰਮਨ ਦੀਆਂ ਇੰਟੈਲੀਜੈਂਸ ਏਜੰਸੀਆਂ ਇਵੇਂ ਹੀ ਹੋਣ ਜਿਵੇਂ ਦਿੱਲੀ ਵਾਲਿਆਂ ਨੇ ਪੰਜਾਬ ਪੁਲਿਸ ਨੂੰ ਕਿਹਾ ਜੀ ਫਲਾਣੇ ਨੂੰ ਚੁੱਕ ਲਓ, ਤੇ ਇਹ ਜਿਹੜਾ ਚਟੋਪਧਿਆਏ ਨੇ ਬਰੀਫਿੰਗ ਭੇਜੀ ਦਿੱਲੀ ਦੀ ਆਪਣੀ ਹੋਮ ਮਿਨਿਸਟਰੀ ਨੂੰ, ਉਹਨਾਂ ਨੇ ਆਪਣੀ ਫੋਰਨ ਮਿਨਿਸਟਰੀ ਨੂੰ ਕਿਹਾ, ਉਹਨਾਂ ਨੇ ਜਰਮਨ ਵਿਚਲੇ ਆਪਣੇ ਜਿਹੜਾ ਐਂਬੈਸਡਰ ਨੂੰ ਕਿਹਾ ਔਰ ਜਰਮਨ ਪੁਲਿਸ ਨੇ ਚੁੱਕ ਕੇ ਇਹਨਾਂ ਦੇ ਹਵਾਲੇ ਕਰਤਾ ਜੀ ਆਹ ਲਓ ਜਸਵਿੰਦਰ ਸਿੰਘ। ਇਹ ਇੱਕ ਬਿਲਕੁਲ ਝੂਠੀ ਗੱਲ ਔਰ ਕਿਵੇਂ ਹੁਣ ਤੱਕ ਵੀ ਉਸ ਦੀ ਕੋਈ ਰਿਟਰੈਕਸ਼ਨ ਜਿਹੜੀ ਹੈ ਉਹ ਕਿਸੇ ਮੀਡੀਆ ਵੱਲੋਂ ਜਾਂ ਕਿਸੇ ਪੁਲਿਸ ਸੋਰਸ ਵੱਲੋਂ ਨਹੀਂ ਆਈ। ਰਾਦਰ ਉਸ ਦੇ ਨਾਲ ਜੁੜਿਆ ਹੋਇਆ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ
ਹੁਸ਼ਿਆਰਪੁਰ ਦੇ ਪਿੰਡ ਮਨਸੂਰਪੁਰ ਦੇ ਵਿੱਚ, ਜਿੱਥੇ ਕਿ ਜਸਵਿੰਦਰ ਸਿੰਘ ਮੁਲਤਾਨੀ ਦਾ ਪਿਤਾ ਪਿੰਡ ਦੇ ਵਿੱਚ ਵਿਚਾਰਾ ਇਕੱਲਾ, ਜਿਹਦੀ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਤਾਂ ਕਈ ਸਾਲਾਂ ਤੋਂ ਹੀ 16-17 ਸਾਲ ਤੋਂ ਬਾਹਰ ਆਏ ਹੋਏ ਨੇ ਔਰ 6-7 ਸਾਲ ਪਹਿਲਾਂ ਗਿਆ। ਔਰ ਇਹ ਜਿਹੜੇ ਪਿਤਾ ਨੇ ਉਹਨਾਂ ਦੇ ਅਜੀਤ ਸਿੰਘ, ਉਹਨਾਂ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ। ਹੁਣ ਉਹਨਾਂ ਨੂੰ ਵੀ ਉਹ ਪਰੇਸ਼ਾਨ ਕਰਨਗੇ ਔਰ ਇਹ ਕਿਉਂਕਿ ਹੁਣ ਖਬਰ ਝੂਠੀ ਪਲਾਂਟ ਕੀਤੀ ਹੈ ਉਹਨੂੰ ਦੱਸਣ ਲਈ ਕਿ ਜੀ ਬਹੁਤ ਖਤਰਨਾਕ ਜਿਹੜਾ ਇਹ ਮੁਲਜ਼ਮ ਹੈ, ਉਹਨਾਂ ਦੀ ਜੋ ਵੀ ਜ਼ਮੀਨ ਜਾਂ ਘਰ ਜਾਂ ਦੂਜਾ ਹੋਏਗਾ ਉਸ ਦੇ ਉੱਤੇ ਵੀ ਕਬਜ਼ਾ ਕਰਨਗੇ। ਔਰ ਇਹ ਉਹਨਾਂ ਦੇ ਪਿਤਾ ਨੇ ਜਿਹੜਾ ਇਹ ਮੀਡੀਆ ਦੇ ਨਾਲ ਜਿਹੜੇ ਉਹ ਗੱਲ ਵੀ ਪ੍ਰੋਪਰਲੀ ਨਹੀਂ ਕਰ ਪਾਉਂਦੇ ਕਿਉਂਕਿ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਨੇ। ਔਰ ਪਿੰਡ ਵਾਲਿਆਂ ਨੇ ਵੀ ਕਿਹਾ ਕਿ ਭਾਈ ਇਹ ਤਾਂ ਇਕੱਲਾ ਬਜ਼ੁਰਗ ਰਹਿੰਦਾ ਹੈ ਔਰ ਇਕੱਲੇਪਨ ਕਰਕੇ ਦਿਮਾਗੀ ਹਾਲਤ ਠੀਕ ਨਹੀਂ ਹੈ। ਔਰ ਇੱਕ ਗਰੀਬ ਉਹ ਜਿਹੜਾ ਹੈ ਉਹਨਾਂ ਨੇ ਇੱਕ ਹੋਰ ਜਿਹੜਾ ਉਸ ਦੀ ਕੋਈ ਰੋਟੀ ਪਾਣੀ ਉਹ ਬਣਾ ਦਿੰਦਾ, ਉਸ ਨੂੰ ਕਿਸੇ ਰਾਹੀਂ ਉਹ ਜਿਹੜੇ ਪਿੰਡ ਦਾ ਮਹਾਤੜ ਪਰਿਵਾਰ ਨੂੰ ਉਹ ਰਕਮ ਜਿਹੜੇ ਨੇ ਉਹਦੇ ਮੁੰਡੇ ਭੇਜ ਦਿੰਦੇ ਨੇ। ਮੇਰੇ ਖਿਆਲ 2 ਉਹਨਾਂ ਦੇ ਪੁੱਤਰ ਨੇ ਔਰ ਦੋਨੋਂ ਹੀ ਬਾਹਰ ਨੇ। ਲੇਕਿਨ ਇਹ ਇਸ ਹੱਦ ਤੱਕ ਚਲੇ ਜਾਣਾ ਕਿ ਇੱਕ ਦਿਮਾਗੀ ਤੌਰ ਤੇ ਜਿਹੜਾ ਠੀਕ ਨਹੀਂ ਹੈ ਔਰ ਇਕੱਲਾ ਉਹਦੀ ਵੀ ਹਰਾਸਮੈਂਟ ਕਰ ਰਹੇ ਹੋਣਗੇ। ਔਰ ਇਸ ਸਾਰੇ ਦੇ ਚਲਦਿਆਂ ਨਾਲ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਇਹੀ ਖਬਰ ਦੇ ਨਾਲ ਇਹ ਖਬਰ ਸੀ ਕਿ ਕਿਵੇਂ 3 ਹੋਰ ਜਿਨ੍ਹਾਂ ਦੇ ਵਿੱਚ ਬੀਬੀ ਜਸਬੀਰ ਕੌਰ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਔਰ ਜਗਮੀਤ ਸਿੰਘ ਇਹ ਵਾਸੀ ਬਨੂੜ ਨੇ ਔਰ ਰਵਿੰਦਰ ਸਿੰਘ ਵਾਸੀ ਫਤਿਹਗੜ੍ਹ ਸਾਹਿਬ, ਉਹਨਾਂ ਨੂੰ ਫੜਿਆ ਗਿਆ। ਔਰ ਜਿਹੜੀ ਖਬਰ ਪ੍ਰੋਮੀਨੈਂਟਲੀ ਉੱਥੋਂ ਦੇ ਮੀਡੀਆ 'ਚ ਲਵਾਈ ਗਈ, ਖਾਲਿਸਤਾਨ ਤੇ ਰੈਫਰੈਂਡਮ ਸੰਬੰਧੀ ਸੂਬੇ 'ਚ ਪ੍ਰਚਾਰ ਕਰਨ ਦੇ ਦੋਸ਼ 'ਚ ਔਰਤ ਸਮੇਤ 3 ਗ੍ਰਿਫਤਾਰ। ਔਰ ਇਹ ਵੱਡੇ ਵੱਡੇ 6 ਫੁੱਟੇ ਦੂਸ਼ਾਂ ਵਰਗੇ ਜਿਹੜੇ ਪੁਲਸੀਏ ਨੇ ਉਹ ਉਹਨਾਂ ਮਾਸੂਮ ਨੌਜਵਾਨਾਂ ਔਰ ਉਸ ਮਾਤਾ ਨੂੰ ਪਿੱਛੇ ਉਹਨਾਂ ਦੇ ਮੂੰਹ ਢੱਕੇ ਹੋਏ ਨੇ, ਦਰਸ਼ਕ ਇਹ ਤਸਵੀਰ ਦੇਖ ਸਕਦੇ ਨੇ। ਔਰ ਉਹ ਬਰੀਫਿੰਗ ਕਰ ਰਹੇ ਨੇ ਕਿ ਜਿਵੇਂ ਉਹਨਾਂ ਨੇ ਬੜਾ ਖਤਰਨਾਕ ਕੋਈ ਜਿਹੜਾ ਸਟਿੰਗ ਆਪਰੇਸ਼ਨ ਕਰਕੇ ਕਿਸੇ ਨੂੰ ਬੜਾ ਫੜ ਲਿਆ। ਔਰ ਉਹਨਾਂ ਨੇ ਹੁਣ ਤੁਸੀਂ ਉਹਨਾਂ ਦੀ ਖਬਰ ਹੀ ਦੇਖੋ, ਉਹਦੇ ਤੋਂ ਹੀ ਅੰਦਾਜ਼ਾ ਹੋਏਗਾ ਕਿ ਇੱਕ ਪਾਸੇ ਉਹਨਾਂ ਦੇ ਸੁਪਰੀਮ ਕੋਰਟ ਦਾ ਆਰਡਰ ਹੈ ਜਿਹਦੇ ਥੱਲੇ ਪੀਸਫੁਲ ਤਰੀਕੇ ਦੇ ਨਾਲ ਖਾਲਿਸਤਾਨ ਦੀ ਗੱਲ ਕਰਨੀ ਇਹ ਕਾਨੂੰਨ ਦੀ ਜ਼ਦ ਵਿੱਚ ਹੈ। ਔਰ ਜਸਟਿਸ ਕਾਟਜੂ ਮਾਰਕੰਡੇ ਜਦੋਂ ਜਿਸ ਬੈਂਚ ਤੇ ਸੀ ਉਹਦਾ ਇਹ ਫੈਸਲਾ ਦਿੱਤਾ ਗਿਆ ਸੀ। ਹੁਣ ਮੈਂ ਬਿਨਾਂ ਆਪਣੀ ਕਾਮੈਂਟਰੀ ਕੀਤਿਆਂ ਜੇ ਮੈਂ ਇਹਨਾਂ ਦੀ ਖਬਰ ਪੜ੍ਹ ਕੇ ਦੱਸਦੇ ਹਾਂ ਕਿ ਇਹਨਾਂ 3 ਨੇ ਕੋਈ ਜੁਰਮ ਨਹੀਂ ਕੀਤਾ ਹੈ। ਉਹਨਾਂ ਦੇ ਪੰਜਾਬ 'ਚ ਖਾਲਸਾ ਰਾਜ ਦੀ ਸਥਾਪਨਾ ਦੇ ਨਾਲ ਹੁਣ ਜੋ ਹਾਲਾਤ ਚੱਲ ਰਹੇ ਨੇ ਇਹ ਤੁਹਾਡਾ ਰਾਜ ਕਰੇਗਾ ਖਾਲਸਾ 2 ਵੇਲੇ ਦੀ ਅਰਦਾਸ ਪੜ੍ਹਨਾ ਵੀ ਬੈਨ ਕਰਨਗੇ। ਇਹ ਹਿੰਦੂ ਤਵੀ ਤੁਹਾਡੇ ਗੁਰਦੁਆਰਿਆਂ 'ਚ ਛਾਪੇ ਮਾਰ ਕੇ ਸਿੱਖਾਂ ਨੂੰ ਚੁੱਕਿਆ ਕਰਨਗੇ ਕਿ ਵੀ ਤੁਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਹੋ, ਕਿਉਂਕਿ ਇਹ ਖਬਰ ਹੀ ਦੱਸਦੀ ਹੈ ਪੰਜਾਬ 'ਚ ਖਾਲਸਾ ਰਾਜ ਦੀ ਸਥਾਪਨਾ ਦੇ ਨਾਲ ਸਿੱਖਸ ਫਾਰ ਜਸਟਿਸ ਵੱਲੋਂ ਰੈਫਰੈਂਡਮ ਕਰਵਾਉਣ ਲਈ ਜਨਤਕ ਅਤੇ ਧਾਰਮਿਕ ਥਾਵਾਂ ਤੇ ਪਰਚੇ ਵੰਡਣ ਤੇ ਪੋਸਟਰ ਲਗਾਉਣ ਤੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਦਾ ਕੰਮ ਕਰਨ ਵਾਲੇ 3 ਮੁਲਜ਼ਮਾਂ ਨੂੰ ਥਾਣਾ ਬਨੂੜ ਦੇ ਮੁਖੀ ਤਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਬਨੂੜ ਤੋਂ ਗ੍ਰਿਫਤਾਰ ਕੀਤਾ। ਹੁਣ ਦੋਸ਼ ਕੀ ਹੈ ਕਿ ਉਹ ਲਿਟਰੇਚਰ ਕਿ ਭਾਈ ਰੈਫਰੈਂਡਮ 2020 ਜਿਹੜਾ ਇੱਕ ਪੀਸਫੁਲ ਇੰਟਰਨੈਸ਼ਨਲ ਲਾਅ UN ਚਾਰਟਰ ਦੇ ਥੱਲੇ ਵੈਲ ਵਿਦਨ ਦਾ ਐਂਬਿਟ ਇੱਕ ਮੁੱਢਲਾ ਹੱਕ ਹੈ। ਭਾਰਤੀ ਸੁਪਰੀਮ ਕੋਰਟ ਵੀ ਇਹ ਇਜਾਜ਼ਤ ਦਿੰਦਾ ਹੈ ਔਰ ਇਹ ਖੁਦ ਵੀ ਕਹਿ ਰਹੇ ਨੇ ਕਿ ਭਾਈ ਇਹਨਾਂ ਦਾ ਜਿਹੜਾ ਸ਼ਾਂਤਮਈ ਸਾਰਾ ਪਾਰਟ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਖਾਲਸਾ ਰਾਜ ਸਥਾਪਿਤ ਕਰਨ ਦੀ ਮੁਹਿੰਮ ਨਾਲ ਵੱਡੀ ਗਿਣਤੀ 'ਚ ਲੋਕ ਸੋਸ਼ਲ ਮੀਡੀਆ ਰਾਹੀਂ ਦੇਸ਼ ਵਿਰੋਧੀ ਤਾਕਤਾਂ ਦੇ ਝਾਂਸੇ 'ਚ ਆ ਰਹੇ ਹਨ, ਜਿਨ੍ਹਾਂ ਨੂੰ ਪੈਸਾ ਵੀ ਵਿਦੇਸ਼ਾਂ ਤੋਂ ਆ ਰਿਹਾ ਹੈ। ਔਰ ਇਹ ਅੱਗੇ ਪੂਰੀ ਕਹਾਣੀ ਹੈ ਕਿ ਜੀ ਜੇ ਅਸੀਂ ਉਹਨਾਂ ਨੂੰ ਨਾ ਫੜਦੇ ਤੇ ਫਿਰ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੌਰਾਨ ਜਿਹੜੇ ਰੈਫਰੈਂਡਮ 2020 ਦੇ ਪੋਸਟਰ ਤੇ ਫਾਰਮ ਵੰਡਣੇ ਸੀ, ਪਰ ਅਸੀਂ ਇਹ ਖਾਲਿਸਤਾਨ ਪੱਖੀ ਸਮੱਗਰੀ ਬਰਾਮਦ ਕਰਕੇ ਬਹੁਤ ਵੱਡਾ ਜਿਹੜਾ ਉਹਨਾਂ ਦਾ ਮਨਸੂਬਾ ਸੀ ਉਹਨੂੰ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਵੰਡਣ ਦਾ, ਉਸ ਨੂੰ ਜਿਹੜਾ ਅਸੀਂ ਨਾਕਾਮ ਕਰ ਦਿੱਤਾ। ਹੁਣ ਕਿੰਨਾ ਔਰ ਇਸ ਗੱਲ ਦਾ ਧਿਆਨ ਰਹੇ ਪਹਿਲਾ ਕੇਸ ਨਹੀਂ ਹੈ, ਇਸ ਤੋਂ ਪਹਿਲਾਂ 3 ਨੌਜਵਾਨ ਜਿਨ੍ਹਾਂ ਨੂੰ ਸਜ਼ਾ ਸੁਣਾਈ ਹੈ ਅਦਾਲਤ ਨੇ ਕਿ ਉਹਨਾਂ ਦੇ ਕੋਲ ਜਿਹੜਾ ਪੰਥਕ ਲਿਟਰੇਚਰ ਮਿਲਿਆ। ਸੋ ਹਾਲਾਤ ਕਿਸ ਪਾਸੇ ਵੱਲ ਜਾ ਰਹੇ ਨੇ ਅਸੀਂ ਸਮਝਦੇ ਹਾਂ ਜੀ। ਮੁਸਲਮਾਨਾਂ ਨੂੰ ਘਰ ਵਾਪਸੀ ਦੇ ਨਾਂ ਥੱਲੇ ਲਵ ਜਿਹਾਦ, ਗਊ ਮਾਤਾ
ਜਾਂ ਦੂਸਰੇ ਦੇ ਥੱਲੇ, ਜਾਂ ਹੁਣ ਜੋ ਕ੍ਰਿਸਮਸ ਵਾਲੇ ਦਿਨ ਇਹਨਾਂ ਨੇ ਈਸਾਈ ਚਰਚਾਂ ਤੇ ਹਮਲਾ ਕਰਕੇ ਕੀਤਾ ਹੈ, ਜੀ। ਜਾਂ ਮਦਰ ਟੈਰੇਸਾ ਦੀ ਆਰਗੇਨਾਈਜੇਸ਼ਨ ਦਾ ਜਿਹੜਾ ਉਹਨਾਂ ਨੇ ਬਾਹਰੋਂ ਜੋ ਫੰਡ ਆਉਂਦੇ ਨੇ ਉਸ ਦੇ ਉੱਤੇ ਪਾਬੰਦੀ ਲਾਈ ਹੈ। ਇਹ ਸਿੱਖਾਂ ਦੇ ਵੀ ਕਲੋਜ਼ ਅਪ ਹੋ ਰਿਹਾ ਸਾਰਾ ਪਾਰਟ। ਲੇਕਿਨ ਇਸ ਸਾਰੇ ਦਾ ਕਿਉਂਕਿ ਇੱਕ ਪਾਸੇ ਇਹ ਸਿੱਖਾਂ ਦੇ ਨਾਲ ਇਹਨਾਂ ਦੀ ਨੀਤੀ ਜਿਹੜੀ ਹੈ ਉਹ ਡੈਥ ਕਿਸ ਵਾਲੀ ਹੈ, ਕਿਉਂਕਿ ਇਹ ਡੈਥ ਕਿਸ ਟਰਮ ਕਿ ਮਾਰਨਾ ਹੈ ਉਹਨਾਂ ਨੇ, ਲੇਕਿਨ ਇਵੇਂ ਪ੍ਰਭਾਵ ਦੇ ਕੇ ਕਿ ਜਿਵੇਂ ਮਰਨ ਤੋਂ ਪਹਿਲਾਂ ਜਿਹੜਾ ਉਹ ਇੱਕ ਚੁੰਮਣ ਦੀ ਲਾਈਨ ਸੀ ਕਿ ਭਾਈ ਹੁਣ ਤੇਰੀ ਮੌਤ ਹੈ। ਇਹ ਔਰ ਉਹ ਅਸੀਂ ਵੇਰਵਾ ਦੇਖ ਰਹੇ ਹਾਂ, ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਹੈ ਕਿ ਕਿਵੇਂ ਇੱਕ ਪਾਸੇ ਇਸ ਸ਼ਹੀਦੀ ਪੰਦਰਵਾੜੇ ਦੇ ਮੌਕੇ ਦੇ ਉੱਤੇ ਅਦਿੱਤਿਆਨਾਥ ਜਿਹੜਾ ਸਭ ਤੋਂ ਵੱਡਾ ਜ਼ਾਲਮ, ਔਰ ਉਸ ਗੋਰਖਨਾਥ, ਕਿਉਂਕਿ ਹੁਣ ਬਹੁਤਿਆਂ ਨੂੰ ਕਿਉਂਕਿ ਪੜ੍ਹਨ ਲਿਖਣ ਦਾ ਸ਼ੌਕ ਹੀ ਨਹੀਂ ਹੈ, ਜਦੋਂ ਅਸੀਂ ਇਸ ਗੋਰਖ ਮੱਠ ਜਿਹਦਾ ਉਹ ਮੁਖੀ ਹੈ, ਔਰ ਇਸ ਗੱਲ ਦਾ ਧਿਆਨ ਰਹੇ ਕਿ ਗੋਰਖ ਮੱਠ ਜੋਗੀਆਂ ਦਾ ਵੱਡਾ ਹੈੱਡਕੁਆਰਟਰ ਸੀ। ਜਦੋਂ ਅਸੀਂ ਸਿੱਧ ਗੋਸ਼ਟ ਦੇਖਦੇ ਹਾਂ ਜਿਸ ਦੇ ਵਿੱਚ ਗੋਰਖਨਾਥ ਔਰ ਮਛੰਦਰਨਾਥ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਡਿਬੇਟ ਔਰ ਉਹਦੇ ਚੇਲਿਆਂ ਬਾਲਕਿਆਂ ਨਾਲ ਹੈ, ਔਰ ਇਹੀ ਗੋਰਖਨਾਥ ਦੇ ਨਾਂ ਦੇ ਉੱਤੇ ਉਹ ਮੁਕਾਮ ਜਿਹੜਾ ਯੂਪੀ ਦੇ ਵਿੱਚ ਅੱਜ ਨਾਨਕ ਮਤਾ ਹੈ, ਇਹ ਉਹ ਟਿਕਾਣਾ ਸੀ ਜਿਹਦਾ ਨਾਂ ਗੋਰਖ ਮਤਾ ਸੀ। ਔਰ ਉਹਨਾਂ ਜੋਗੀਆਂ ਨੇ ਜਿਨ੍ਹਾਂ ਨੂੰ ਇਹ ਹੁਣ ਰਿਪਰੈਜ਼ੈਂਟ ਕਰਦਾ ਹੈ, ਇੱਕ ਨਾਥ ਪੰਥ ਨੂੰ ਰਿਪਰੈਜ਼ੈਂਟ ਕਰਦਾ ਹੈ। ਇਹ ਬ੍ਰਾਹਮਣਵਾਦ ਦਾ ਸਿੱਧਾ ਹਿੱਸਾ ਨਹੀਂ ਹੈ। ਇਹ ਨਾਥ ਪੰਥ ਕਿਵੇਂ ਬ੍ਰਾਹਮਣਵਾਦ ਦੇ ਨਾਲ ਰਲਿਆ, ਇਹੀ ਕਾਰਨ ਸੀ ਕਿ ਇਹ ਕੋਈ RSS ਨਾਲ ਜੁੜਿਆ ਹੋਇਆ ਨਹੀਂ, ਇਹਨੇ ਆਪਣੀ ਇੱਕ ਮਿਲੀਟੈਂਟ ਆਰਗੇਨਾਈਜੇਸ਼ਨ ਯੁਵਾ ਵਾਹਿਨੀ ਬਣਾਈ ਹੋਈ ਸੀ ਜਦੋਂ ਇਹ ਸਟੂਡੈਂਟ ਵੀ ਸੀ, ਔਰ ਇਹਦੇ ਤੇ ਦਰਜਨਾਂ ਮਰਡਰ ਦੇ ਔਰ ਗੁੰਡਾਗਰਦੀ ਦੇ ਕੇਸ ਰਹੇ ਨੇ। ਔਰ ਇਹ ਉਸੇ ਹੀ ਗੋਰਖਨਾਥ ਦਾ, ਇਹ ਉਸ ਗੋਰਖ ਮੱਠ ਦਾ ਜਿਹੜਾ ਇੰਚਾਰਜ ਹੈ, ਜਿਹੜੇ ਗੋਰਖਨਾਥ ਨੇ ਦੇ ਚੇਲਿਆਂ ਨੇ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਨਾਲ ਕਿਸ ਕਿਸਮ ਦੀਆਂ ਬਦਤਮੀਜ਼ੀਆਂ ਕੀਤੀਆਂ, ਉਹ ਤੁਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ, ਉਸ ਤੋਂ ਅੰਦਾਜ਼ਾ ਹੁੰਦਾ ਹੈ। ਪਰ ਇਹਦੇ ਬਾਵਜੂਦ ਜਦੋਂ ਇੱਕ ਵਾਰ ਉਸ ਡਿਬੇਟ ਦੇ ਵਿੱਚ ਹਾਰ ਜਾਂਦੇ ਨੇ ਤੇ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ, ਉਹ ਸਰੈਂਡਰ ਕਰ ਜਾਂਦੇ ਨੇ। ਪਰ ਗੁਰੂ ਨਾਨਕ ਸਾਹਿਬ ਤੋਂ 6ਵੇਂ ਪਾਤਸ਼ਾਹ ਤੱਕ ਪਹੁੰਚਦੇ ਆ ਜਦੋਂ ਅਸੀਂ ਦੇਖਦੇ ਕਿ ਕਿਵੇਂ ਫਿਰ ਇਹ ਗੋਰਖਪੰਥੀ ਜਿਹੜੇ ਨੇ ਇਹ ਹਮਲਾਵਰ ਹੋ ਕੇ ਜਿਹੜਾ ਉਸ ਨਾਨਕ ਮਤੇ ਦੇ ਮੁਕਾਮ ਦੀ ਸੇਵਾ ਸੰਭਾਲ ਕਰ ਰਿਹਾ ਹੈ, ਗੁਰਸਿੱਖ ਸੀ ਅਲਮਸਤ, ਉਸ ਦੀ ਮਾਰ ਕੁਟਾਈ ਕਰਦੇ ਨੇ। ਉਹ ਪਿੱਪਲ ਦਾ ਦਰਖਤ ਜਿਹਦੇ ਥੱਲੇ ਬੈਠ ਕੇ ਵਿਚਾਰ ਚਰਚਾ ਹੋਈ ਸੀ ਔਰ ਉਹਨੂੰ ਯਾਦਗਾਰ ਦੇ ਤੌਰ ਤੇ ਜਿਹੜਾ ਉਹ ਸਾਂਭਿਆ ਹੋਇਆ ਸੀ ਉਸ ਵੀਰ ਅਲਮਸਤ ਨੇ, ਔਰ ਜਿਹੜੀ ਵੀ ਲੋਕਲ ਥੋੜ੍ਹੇ ਬਹੁਤ ਗੁਰੂ ਨਾਨਕ ਸਾਹਿਬ ਦੇ ਫਾਲੋਅਰ ਹੋਣਗੇ, ਉਹਨੂੰ ਅੱਗ ਲਾ ਕੇ ਇਹਨਾਂ ਨੇ ਸਾੜਨ ਦੀ ਕੋਸ਼ਿਸ਼ ਕੀਤੀ। ਔਰ ਇਹ ਉਹ ਪੀਰੀਅਡ ਸੀ ਕਿ 6ਵੇਂ ਪਾਤਸ਼ਾਹ ਫਿਰ ਅੰਮ੍ਰਿਤਸਰ ਤੋਂ ਤੁਰ ਕੇ ਘੋੜੇ ਤੇ ਸਵਾਰ ਹਥਿਆਰਬੰਦ ਸਿੱਖਾਂ ਦੇ ਨਾਲ ਅੰਮ੍ਰਿਤਸਰ ਤੋਂ ਸਿੱਧੇ ਨਾਨਕ ਮਤੇ ਆਏ ਸੀ, ਔਰ ਉਹਨਾਂ ਨੇ ਉਹ ਸਾਰੇ ਫੜ ਕੇ ਜਿੰਨੇ ਜੋਗੀ ਦੇ ਉਸ ਵੇਲੇ ਦੇ ਗੋਰਖਨਾਥ ਦੇ ਚੇਲੇ ਸੀ ਉਹਨਾਂ ਨੂੰ ਚੰਗਾ ਜਿਹੜਾ ਫਿਰ ਜਿਹਨੂੰ ਚਾੜਾ ਛਕਾਉਣਾ ਹੀ ਕਹਿੰਦੇ ਨੇ ਉਹਨੂੰ ਕੀਤਾ ਸੀ, ਔਰ ਅਲਮਸਤ ਨੂੰ ਵਾਪਸ ਬਹਾਲ ਕਰਕੇ ਔਰ ਫਿਰ ਉਸ ਥਾਂ ਦੇ ਉੱਤੇ ਕੇਸਰ ਦਾ ਛਿੜਕਾਅ ਕੀਤਾ ਸੀ। ਅੱਜ ਵੀ ਜਿਹੜਾ ਉਹ ਪਿੱਪਲ ਹੈ ਉਸ ਦੇ ਉੱਤੇ ਕੇਸਰ ਦੇ ਛਿੱਟੇ ਨੇ ਜਿਹੜੇ 6ਵੇਂ ਪਾਤਸ਼ਾਹ ਦੀ ਉੱਥੇ ਆਮਦ ਦੀ ਯਾਦ ਦਹਾਨੀ ਕਰਵਾਉਂਦੇ ਨੇ। ਸੋ ਇਹ ਜ਼ਰੂਰੀ ਹੁੰਦਾ ਸਮਝਣਾ ਕਿ ਕੌਣ ਕਿੱਥੋਂ ਆ ਰਿਹਾ। ਹੁਣ ਇਹ ਜੇ ਅਦਿੱਤਿਆਨਾਥ ਸਿਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਆਪਣੀ ਸਰਕਾਰੀ ਕੋਠੀ 'ਚ ਲਿਜਾ ਕੇ ਦੀਵਾਨ ਕਰਦਾ ਕਿ ਸਾਹਿਬਜ਼ਾਦਿਆਂ ਨੂੰ ਮੈਂ ਜਿਹੜਾ ਉਹ ਸ਼ਰਧਾ ਦੇ ਫੁੱਲ ਭੇਟ ਕਰਦਾ, ਤੇ ਸਿੱਖਾਂ ਨੂੰ ਵੀ ਦੇਖੋ ਜੀ ਯੋਗੀ ਨੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਰੱਖਿਆ। ਹਾਂ, ਜੇ ਅਸੀਂ ਕਿਸੇ ਨੂੰ ਮੰਨਣਾ ਕਿ ਭਾਈ ਕਿੱਥੇ ਕਨਵਰਸ਼ਨ ਆਫ ਹਾਰਟ ਹੈ, ਜੇ ਮਨੋਜ ਸਿੰਘ ਦੂਹਨ ਉਹ ਹਰਿਆਣੇ ਦਾ ਜਾਟ ਜਿਹੜਾ ਸਿੱਖੀ ਸਰੂਪ ਦੇ ਵਿੱਚ ਆਇਆ, ਅੰਮ੍ਰਿਤਧਾਰੀ ਹੋਇਆ ਔਰ ਖੁੱਲ੍ਹ ਕੇ ਸਿੱਖੀ ਦੀ ਗੱਲ ਕਰਦਾ, ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਥਾਪਿਤ ਕਰਨ ਦੇ ਲਈ ਗੁਰਦੁਆਰਾ ਸਾਹਿਬ 'ਚ ਲਿਜਾ ਰਿਹਾ ਔਰ ਉਸ ਦੇ ਪਿੱਛੇ ਚੌਰ ਜਿਹੜਾ ਹੈ ਉਹ ਮਿਸਟਰ ਰਕੇਸ਼ ਟਕੈਤ ਕਰ ਰਿਹਾ। ਇਹ ਹੈ ਜੈਨੂਨ, ਜਿੱਥੇ ਕਿ ਇੱਕ ਪੂਰੀ ਤਬਦੀਲੀ ਔਰ ਇਹ ਇੱਕ ਲਹਿਰ ਪੂਰੀ ਚੱਲ ਰਹੀ ਹੈ ਯੂਪੀ ਔਰ ਰਾਜਸਥਾਨ ਦੀ ਉਸ ਬੈਲਟ ਦੇ ਵਿੱਚ। ਪਿਛਲੇ 2-3 ਦਿਨ ਪਹਿਲਾਂ ਵੀ 3-4 ਰਾਜਸਥਾਨ ਦੇ ਉਹਨਾਂ ਪਰਿਵਾਰਾਂ ਨੇ ਆ ਕੇ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਛਕਿਆ, ਕਿਉਂਕਿ ਜੇ ਇਸ ਗੱਲ ਦੀ ਸਮਝ ਆ ਜਾਏਗੀ ਇਸ ਬੈਲਟ ਦੇ ਲੋਕਾਂ ਨੂੰ, ਸੋ ਇਹਨਾਂ ਨੂੰ ਪਿਆਰ ਕਰਨ ਦੀ ਲੋੜ ਹੈ, ਇਹਨਾਂ ਨੂੰ ਨਾਲ ਜੋੜਨ ਦੀ ਲੋੜ ਹੈ, ਨਾ ਕਿ ਇਹਨਾਂ ਫਰਾਡੀਆਂ ਦੀ। ਔਰ ਇਹ
ਜੋ ਪੰਜਾਬ ਦੇ ਵਿੱਚ ਇਹਨਾਂ ਨੇ ਇਸ ਕਿਸਮ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਹੁਣ ਜਿਹੜੀ ਜਦੋਂ ਅਸੀਂ ਸਟੂਡੀਓ 'ਚ ਆ ਰਹੇ ਸੀ ਤਾਂ ਖਬਰ ਮੈਂ ਦੇਖੀ ਹੈ ਕਿ 5 ਜਨਵਰੀ ਨੂੰ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆਪਣੀ ਚੋਣ ਰੈਲੀ ਨੂੰ ਫਿਰੋਜ਼ਪੁਰ ਸ਼ਹਿਰ ਹੁਸੈਨੀਪੁਰਾ ਜਿਹੜਾ ਹੈ ਉਸ ਹੁਸੈਨੀਵਾਲਾ ਬਾਰਡਰ ਦੇ ਨੇੜੇ ਕੁਝ ਕਿਲੋਮੀਟਰ ਦੇ ਉੱਤੇ ਹੀ ਫਿਰੋਜ਼ਪੁਰ ਹੈ, ਔਰ ਇਹੀ ਹੁਸੈਨੀਵਾਲਾ ਬਾਰਡਰ ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਉਹਨਾਂ ਦੇ ਬੁੱਤ ਵੀ ਲੱਗੇ ਹੋਏ ਨੇ। 1965 ਦੀ ਜੰਗ ਵੇਲੇ ਪਾਕਿਸਤਾਨ ਦੀ ਫੌਜ ਨੇ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਸੀ। ਹੁਣ ਇਹ ਉੱਥੇ ਰੈਲੀ ਰੱਖਣੀ, ਦਿਨ ਵੀ ਜਿਹੜਾ ਉਹ 5 ਜਨਵਰੀ ਦਾ ਜਿਹੜਾ ਉਹ ਚੁਣਨਾ, ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹੇ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਦਾ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਹੈ। ਹਾਲਾਂ ਦੂਸਰੇ ਦੀਆਂ ਡੇਟਾਂ ਜਿਹੜੀਆਂ ਨੇ ਸ਼ਾਇਦ 9 ਹੈ ਦੂਸਰੇ ਦੇ ਹਿੰਦੂ ਕੈਲੰਡਰ ਮੁਤਾਬਕ। ਹੁਣ ਉਹਨੇ 5 ਔਰ ਤੁਸੀਂ ਇਹਨਾਂ ਦੀ, ਕਿਉਂਕਿ ਇਹ ਈਵੈਂਟ ਮੈਨੇਜਰ ਬੜੇ ਜ਼ਬਰਦਸਤ ਨੇ, ਇਹਨਾਂ ਨੂੰ ਪਤਾ ਹੈ ਕਦੋਂ ਕੀ ਕਰਨਾ ਹੈ, ਇਹ ਉਸ ਨੂੰ ਮੈਨੇਜ ਕਰ ਲੈਂਦੇ ਨੇ ਕਿ ਉਹਨਾਂ ਨੇ ਕੀ ਕਰਨਾ, ਔਰ ਉਸ ਦਿਨ ਨੂੰ ਰੱਖਿਆ। ਔਰ ਫਿਰੋਜ਼ਪੁਰ ਰੱਖਿਆ। ਫਿਰੋਜ਼ਪੁਰ ਉਹ ਹਲਕਾ ਹੈ ਲੋਕ ਸਭਾ ਦਾ ਜਿੱਥੋਂ ਸੁਖਬੀਰ ਬਾਦਲ ਪਾਰਲੀਮੈਂਟ ਦੇ ਵਿੱਚ ਚੁਣ ਕੇ ਗਏ ਹੋਏ ਨੇ। ਸੋ ਇਹ ਮੈਸੇਜ ਵੀ ਔਰ ਹੋਰ ਵੀ ਜਿਹੜੇ ਜਿਵੇਂ ਮੈਂ ਕਿਹਾ ਵੀ ਟਕੇ ਦੀ ਹੰਡੀ ਤਾਂ ਹੁਣ ਰਿੱਝ ਰਹੀ ਹੈ, ਉਹਦੇ 'ਚੋਂ ਮੁਸ਼ਕ ਆ ਰਹੀ ਹੈ ਕਿ ਭਾਈ ਉਹਦੇ 'ਚ ਗੋਸ਼ਤ ਪੱਕ ਰਿਹਾ, ਤੇ ਕਿਹੜੇ ਕਿਹੜੇ ਹੋਰ ਕੁੱਤੇ ਉਸ ਹੰਡੀ ਵੱਲ ਜਿਹੜੇ ਨੇ ਲਪਕਣੇ ਨੇ। ਹੁਣ ਜਿਹੜੇ ਗੁਰਜੀਤ ਰਾਣਾ ਜਾਂ ਉਹ ਢੀਂਡਸੇ ਜਾਂ ਦੂਜੇ, ਉਹਨਾਂ ਨੂੰ ਤਾਂ ਸਿੱਧੀ ਅਮਿਤ ਸ਼ਾਹ ਨੇ ਜੀ ਸਿਕਿਉਰਿਟੀ ਦੇ ਦਿੱਤੀ ਹੈ, ਔਰ ਜਿੱਦਣ ਮੋਦੀ ਆਏਗਾ ਉਦਣ ਹੋਰ ਵੀ ਉਸ ਹੰਡੀ ਵੱਲ ਦੌੜਨ ਵਾਲੇ ਕੁੱਤੇ ਜਿਹੜੇ ਨੇ ਉਹ ਨਜ਼ਰ ਆਣਗੇ। ਵੱਡੇ ਚਿਹਰੇ ਵੀ ਹੋ ਸਕਦੇ ਨੇ, ਔਰ ਮੋਦੀ ਵੀ ਆਪਣਾ ਵਾਅਦਿਆਂ ਦਾ ਪਟਾਰਾ ਜਿਹੜਾ ਉਹ ਖੋਲ੍ਹੇਗਾ। ਕਿਸਾਨਾਂ ਨੂੰ ਰਾਹਤਾਂ ਵੀ ਦੇ ਸਕਦਾ ਹੈ, ਜੇਲ੍ਹਾਂ 'ਚ ਬੰਦ ਕੁਛ ਨੂੰ ਛੱਡਣ ਦੀ ਗੱਲ ਕਰ ਸਕਦਾ ਹੈ, ਸਪੈਸ਼ਲ ਇਕਨੋਮਿਕਲ ਪੈਕੇਜ ਦੀ। ਪਰ ਜਿਹੜਾ ਇਹ ਹੁਸੈਨੀਵਾਲਾ ਬਾਰਡਰ ਚੁਣਿਆ, ਇਸ ਦੇ ਵਿੱਚ ਸਭ ਤੋਂ ਵੱਧ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਪੰਜਾਬ ਨੂੰ ਜਿੱਤਣ ਦੇ ਲਈ ਇਹ ਜਿਹੜਾ ਐਂਗਲ ਖੇਡ ਰਹੇ ਨੇ ਨੈਸ਼ਨਲ ਸਿਕਿਉਰਿਟੀ, ਔਰ ਇਹਦੇ ਲਈ ਉਹਨਾਂ ਨੂੰ ਜਿਹੜਾ ਬਦ ਅਖਲਾਕ, ਬਦ ਕਿਰਦਾਰ, ਬਦ ਦਿਮਾਗ ਔਰ ਬਦ ਜ਼ਬਾਨ ਔਰ ਬਦ ਸ਼ਕਲ ਕੈਪਟਨ ਅਮਰਿੰਦਰ ਮਿਲਿਆ ਹੋਇਆ। ਉਹ ਵੀ ਮੋਦੀ ਦੇ ਸੱਜੇ ਪਾਸੇ ਬੈਠਾ ਹੋਏਗਾ। ਦੂਸਰੇ ਪਾਸੇ ਫਰੋਡੀਆ ਸੁਖਦੇਵ ਢੀਂਡਸਾ, ਜਿਹਨੂੰ ਉਹਨਾਂ ਨੇ ਪਹਿਲਾਂ ਪਦਮ ਸ਼੍ਰੀ ਜਾਂ ਪਦਮ ਭੂਸ਼ਣ ਦਿੱਤਾ, ਉਹ ਵੀ ਬੈਠਾ ਹੋਏਗਾ। 2-3 ਹੋਰ ਇਸ ਕਿਸਮ ਦੇ ਜਿਹੜੇ ਟੁਚੇ ਹੋਣਗੇ, ਔਰ ਉੱਥੇ ਬੈਠ ਕੇ ਇਹ ਪਾਕਿਸਤਾਨ ਦੇ ਖਿਲਾਫ ਕਿ ਜੀ ਇਹ ਸਾਜ਼ਿਸ਼ਾਂ, ਟਿਫਨ ਬੰਬ ਆ ਗਏ, ਫਲਾਣਾ ਹੋ ਗਿਆ, ਇਹ ਜਿਹੜੀ ਇੰਟਰਨੈਸ਼ਨਲ ਸਾਰੀ ਇਹ ਡਰਾਮੇਬਾਜ਼ੀ ਕਰ ਰਹੇ ਨੇ ਕਿ ਜੀ ਉਧਰੋਂ ਹੋ ਗਿਆ, ਇਧਰੋਂ ਹੋ ਗਿਆ, ਇਹ ਉਸ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ। ਔਰ ਇਸ ਸਾਰੇ 'ਚੋਂ ਅਸੀਂ ਸਮਝਦੇ ਹਾਂ ਕਿ ਇਹ ਅਜੇ ਤੱਕ ਹੁਣ ਜੇ ਫਰਵਰੀ 'ਚ ਚੋਣਾਂ ਹੋਣੀਆਂ ਨੇ, ਹੁਣ ਤੁਸੀਂ ਦੇਖੋ ਵੀ ਜੁਡੀਸ਼ਰੀ ਕਿਵੇਂ ਇਹਨਾਂ ਨੇ ਆਪਣੇ ਹੱਕ 'ਚ ਖੜੀ ਕੀਤੀ ਹੋਈ ਹੈ। ਜ਼ਾਹਰ ਹੈ ਚੋਣ ਕਮਿਸ਼ਨ ਹੁਣ ਆਮ ਤੌਰ 'ਤੇ ਫਰਵਰੀ 'ਚ ਚੋਣਾਂ ਹੁੰਦੀਆਂ ਨੇ ਤੇ ਦਸੰਬਰ ਮਹੀਨੇ ਦੇ ਵਿੱਚ ਚੋਣ ਜ਼ਾਬਤਾ ਜਿਹੜਾ ਲਾਗੂ ਹੋ ਜਾਂਦਾ, ਜਿਹਨੂੰ ਇਲੈਕਸ਼ਨ ਕੋਡ ਕਹਿੰਦੇ ਨੇ। ਉਸ ਤੋਂ ਬਾਅਦ ਕੋਈ ਪ੍ਰੋਮਿਸ ਨਹੀਂ ਕੀਤਾ ਜਾ ਸਕਦਾ, ਕੋਈ ਜਿਹੜਾ ਉਹ ਗਰੰਟਾਂ ਨਹੀਂ ਦਿੱਤੀਆਂ ਜਾ ਸਕਦੀਆਂ। ਪਰ ਚੋਣ ਕਮਿਸ਼ਨ ਢੀਕ ਰਿਹਾ ਹੈ ਕਿ ਇੱਕ ਵਾਰੀ ਮੋਦੀ ਜਿਹੜਾ ਉਹ ਪੰਜਾਬ 'ਚ ਆਪਣੀ ਰੈਲੀ ਕਰਕੇ ਚਲਾ ਜਾਏ ਔਰ ਉਸ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋਏ, ਕਿਉਂਕਿ ਉਹਨੇ ਝੂਠੇ ਵਾਅਦਿਆਂ ਦੀ ਪਟਾਰੀ ਖੋਲ੍ਹਣੀ ਹੈ ਔਰ ਉਹਨੂੰ ਉਹ ਫਿਰ ਇਹ ਨਹੀਂ ਕਹਿ ਸਕਦੇ ਕਿ ਜੀ ਇਹ ਵਾਇਲੇਸ਼ਨ ਹੋਈ ਹੈ ਚੋਣ ਕੋਡ ਦੀ। ਸੋ ਮਤਲਬ ਸੋ ਕਾਲਡ ਇਲੈਕਸ਼ਨ ਵੀ ਪੂਰੀ ਤਰ੍ਹਾਂ ਮੈਨੇਜਡ ਹੈ। ਲੇਕਿਨ ਮੈਂ ਇਹ ਜ਼ਰੂਰ ਵਾਰਨ ਕਰਨਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੀ ਖਬਰ ਵਾਂਗ ਝੂਠੀਆਂ ਖਬਰਾਂ ਪਲਾਂਟ ਵੀ ਕੀਤੀਆਂ ਜਾਣਗੀਆਂ। ਫੜੋ ਫੜੀ ਦਾ ਸਿਲਸਿਲਾ ਵੀ ਸ਼ੁਰੂ ਹੋਏਗਾ। ਬਾਹਰਲੇ ਸਿੱਖਾਂ ਨੂੰ ਉਹਨਾਂ ਨੇ ਕਿਵੇਂ ਦਬਕਣਾ ਹੈ, ਜੇ ਅੱਜ ਦੀ ਤੁਸੀਂ ਇਹ ਖਬਰ ਦੇਖੋ, overseas citizens of India card holders need RBI nod to purchase foreign property। ਕਿ ਜੇ ਹੁਣ ਜਿਨ੍ਹਾਂ ਦੇ ਕੋਲ ਭਾਵੇਂ ਉਹਨਾਂ ਨੇ ਸਿਟੀਜ਼ਨਸ਼ਿਪ ਬਾਹਰ ਲਈ ਹੈ, ਜਿਹੜੇ ਨੇ ਉਹ ਕਾਰਡ ਨੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ, OCI ਕਾਰਡ, ਹੁਣ ਕੋਈ ਵੀ OCI ਕਾਰਡ ਵਾਲਾ ਬਾਹਰਲਾ ਇਹਨੂੰ ਸਿੱਖ ਪੜ੍ਹਿਆ ਜਾਏ, ਉਹ ਪੰਜਾਬ ਦੇ ਵਿੱਚ ਬਿਨਾਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਪਰਮਿਸ਼ਨ ਦੇ ਜ਼ਮੀਨ ਨਹੀਂ ਖਰੀਦ ਸਕਦਾ। ਹੁਣ ਉਹਨਾਂ ਨੇ ਤੁਹਾਨੂੰ ਬਿਲਕੁਲ ਉਹਨਾਂ ਨੇ ਦੇਖਿਆ ਕਿ ਕਿਸਾਨ ਮੂਵਮੈਂਟ 'ਚ ਕਿੰਨਾ ਵੱਡਾ ਰੋਲ ਡਾਇਸਪੋਰਾ ਸਿੱਖਾਂ ਨੇ ਅਦਾ ਕੀਤਾ।
ਉਹ ਇਸ ਕਦਰ ਜਿਹੜਾ ਹੈ ਉਹ ਦੋਨਾਂ ਪਾਸਿਆਂ ਨੂੰ ਕੱਟ ਦੇਣਾ ਚਾਹੁੰਦੇ ਨੇ ਤਾਂ ਕਿ ਡਾਇਸਪੋਰਾ ਸਿੱਖਾਂ ਦੇ ਨਾਲ ਕੋਈ ਰਾਬਤਾ ਪੰਜਾਬ ਦੇ ਸਿੱਖਾਂ ਦਾ ਨਾ ਰਹੇ। ਔਰ ਇਹ ਉਹਨਾਂ ਨੇ RBI ਰਿਜ਼ਰਵ ਬੈਂਕ ਆਫ ਇੰਡੀਆ ਦੀ ਮਨਜ਼ੂਰੀ ਜ਼ਰੂਰੀ ਹੋਏਗੀ। ਕੋਈ ਵੀ OCI ਕਾਰਡ ਹੋਲਡਰ ਜਿਹੜਾ ਹੈ ਜੇ ਪੰਜਾਬ ਦੇ ਵਿੱਚ ਜ਼ਮੀਨ ਲੈਣਾ ਚਾਹੇ, ਔਰ ਅਸੀਂ ਸਮਝਦੇ ਹਾਂ ਵੀ ਸਾਨੂੰ ਕਾਫੀ ਖਬਰਦਾਰ ਹੋਣ ਦੀ ਲੋੜ ਹੈ ਆਉਣ ਵਾਲੇ ਦਿਨਾਂ 'ਚ। ਔਰ ਕਲੋਜ਼ਿੰਗ ਤੋਂ ਪਹਿਲਾਂ ਮੈਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਬਲਵਿੰਦਰ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਮਿੱਠੂ ਕਿਹਾ ਜਾਂਦਾ ਹੈ, ਔਰ ਸੱਚਮੁੱਚ ਹੀ ਮਿੱਠੇ ਵੀ ਨੇ ਪਰ ਆਪਣੇ ਸਟੈਂਡ ਦੇ ਉੱਤੇ ਸਖਤ ਵੀ ਹੋ ਜਾਂਦੇ ਨੇ, ਜਿਹੜਾ ਬਣਦਾ ਵੀ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਗੱਲ ਸਿਧਾਂਤਕ ਹੈ। ਸਾਡੇ ਨਾਲ ਇੰਤਹਾ ਪਿਆਰ ਕਰਦੇ ਨੇ, ਪੰਥ ਨੂੰ ਸਮਰਪਿਤ ਪਰਿਵਾਰ ਹੈ ਔਰ ਗੁਰਦੁਆਰਾ ਸਾਹਿਬ ਸਟਾਕਟਨ ਦੇ ਵਿੱਚ ਉਹਨਾਂ ਦੀ ਇੱਕ ਵੱਡੀ ਕੰਟਰੀਬਿਊਸ਼ਨ ਹੈ। ਜਦੋਂ ਵੀ ਜੇ ਅਸੀਂ ਪੰਥਕ ਧਿਰਾਂ ਦੀ ਗੱਲ ਕਰੀਏ ਔਰ ਸਿਧਾਂਤਕ ਤੌਰ ਤੇ ਮਜ਼ਬੂਤੀ ਨਾਲ ਖਲੋਣ ਵਾਲੇ, ਪੜ੍ਹਨ ਲਿਖਣ ਦਾ ਸ਼ੌਕ ਵੀ ਰੱਖਦੇ ਨੇ, ਐਨਾਲਿਟੀਕਲ ਮਾਈਂਡ ਵੀ ਹੈ, ਔਰ ਉਹਨਾਂ ਨੇ ਸਾਡੀ ਇਸ ਵਿਜ਼ਿਟ ਵੇਲੇ ਸਾਨੂੰ ਇਹ ਦੱਸਿਆ ਵੀ ਕਿ ਕਿਵੇਂ ਉਹਨਾਂ ਨੇ ਜਿਹੜੇ ਓਰੀਜਨਲ ਰਿਕਾਰਡ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਜਿਹਦਾ ਮੈਂ ਜ਼ਿਕਰ ਕੀਤਾ ਸੀ ਕਿ 2012 ਦੇ ਵਿੱਚ ਵਿਸਾਖੀ ਵਾਲੇ ਦਿਨ ਜਿਹੜਾ ਹੈ ਉਹ ਉਸ ਦੀ ਨੀਂਹ ਪੱਥਰ ਰੱਖਿਆ ਗਿਆ। ਉਸ ਦਾ ਉੱਥੋਂ ਸੰਤ ਤੇਜਾ ਸਿੰਘ ਜਿਨ੍ਹਾਂ ਨੂੰ ਕਿ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਬਾਹਰ ਭੇਜਿਆ ਸੀ, ਕੋਲੰਬੀਆ ਯੂਨੀਵਰਸਿਟੀ 'ਚ ਆਏ ਸੀ ਪੜ੍ਹਨ ਲਈ, ਫਿਰ ਹਾਰਵਰਡ 'ਚ ਵੀ ਗਏ ਔਰ ਬਾਅਦ ਦੇ ਵਿੱਚ ਉਹਨਾਂ ਨੇ ਇਹ ਇੱਕ ਮੁਹਿੰਮ ਵਿੱਢੀ ਸੀ ਕਿ ਜਿੰਨੇ ਵੀ ਗੁਰਦੁਆਰੇ ਉਹਨਾਂ ਨੇ ਪਹਿਲਾ ਜਿਹੜਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਫਿਰ ਇਸੇ ਤਰਜ਼ ਦੇ ਉੱਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕੱਲੀ, ਔਰ ਫਿਰ ਸਟਾਕਟਨ ਦਾ ਇਹ ਗੁਰਦੁਆਰਾ ਜਿਹੜਾ ਹੈ ਉਹ 1912 ਦੇ ਵਿੱਚ ਇਸ ਦੀ ਉਹ ਨੀਂਹ ਪੱਥਰ ਰੱਖਦੇ ਨੇ। ਇਸ ਦੌਰ ਦਾ ਨਾਮ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਰੱਖਿਆ ਜਾਂਦਾ ਹੈ। ਸੋ ਵੀਰ ਬਲਵਿੰਦਰ ਸਿੰਘ ਜਾਗਰੂਕ ਗੁਰਸਿੱਖ ਨੇ, ਕੌਮ ਦਾ ਪਿਆਰ, ਕੌਮ ਦਾ ਦਰਦ ਰੱਖਦੇ ਨੇ, TV 84 ਨੂੰ ਐਪਰੀਸ਼ੀਏਟ ਕਰਦੇ ਨੇ, ਸਾਡੇ ਨਾਲ ਨਿੱਜੀ ਤੌਰ ਦੇ ਉੱਤੇ ਵੀ ਹਮੇਸ਼ਾ ਹੀ ਉਹ ਇੱਕ ਬਹੁਤ ਪਿਆਰ ਕਰਦੇ ਨੇ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਾਥ ਲੈਣੇ ਬ੍ਰੇਕ। ਵਿਊਅਰਸ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।